ਭੁਲੇਖਾ ਰੋਜ਼ਵਾਰ ਪੰਜਾਬੀ ਅਖਬਾਰ ਪਾਕਿਸਤਾਨ ਵਿੱਚ ਨਿਕਲਣ ਵਾਲਾ ਕੱਲਾ ਅਤੇ ਸਭ ਤੋਂ ਵੱਡਾ ਪੰਜਾਬੀ ਅਖਬਾਰ ਹੈ। ਇਹ ਉਹਦੀ 35ਵੀਂ ਵਰ੍ਹੇਗੰਢ ਹੈ। ਇਹ ਸਾਡੇ ਲਈ ਬੜਾ ਹੀ ਮੁਬਾਰਕਬਾਦ ਲੈਣ ਵਾਲਾ ਅਤੇ ਇੱਕ ਦੂਜੇ ਨੂੰ ਮੁਬਾਰਕਬਾਦ ਦੇਣ ਵਾਲਾ ਦਿਨ ਹੈ। ਭੁਲੇਖਾ ਨੇ ਕੀਤਾ ਕੀ ਹੈ? ਭੁਲੇਖਾ ਨੇ ਪੰਜਾਬੀ ਬੋਲੀ ਅਤੇ ਅਦਬ ਦਾ ਇੱਕ ਜਹਾਨ ਵਸਾਇਆ ਹੈ। ਇਹ ਨਿਰਾ ਅਖਬਾਰ ਨਹੀਂ, ਇਹਨੂੰ ਤੁਸੀਂ ਵੇਖੋ ਮਾਂ ਬੋਲੀ ਦਿਹਾੜ ਵਾਲੇ ਦਿਨ ਵੇਖੋ ਕਿ ਭੁਲੇਖਾ ਕੀ ਜਿਹੜਾ ਉੱਥੇ ਇਕੱਠ ਦੀ ਇੱਕ ਖਬਰ ਪਹੁੰਚਾ ਰਿਹਾ ਪੰਜਾਬੀਆਂ ਤੱਕ। ਭੁਲੇਖਾ ਨੂੰ ਤੁਸੀਂ ਵੇਖਣਾ, ਕੋਈ ਪੰਜਾਬੀ ਕਿਤਾਬ ਛਪਦੀ ਏ ਉਹਦਾ ਕਿੱਡਾ ਸੋਹਣਾ ਪ੍ਰੋਗਰਾਮ ਕਰਦਾ ਭੁਲੇਖਾ ਨੂੰ ਤੁਸੀਂ ਵੇਖਣਾ ਅਤੇ ਵੇਖੋ ਉਹਦੇ ਵਿੱਚ ਕਿ ਪੰਜਾਬੀ ਸ਼ਾਇਰਾਂ ਅਦੀਬਾਂ ਸੂਫੀ ਬਜ਼ੁਰਗਾਂ ਦੇ ਦਿਨ ਦਿਹਾੜ ਕਿਵੇਂ ਮਨਾਏ ਜਾ ਰਹੇ ਨੇ। ਅਤੇ ਪੰਜਾਬ ਦੀ ਵੰਡ ਦੇ ਖਿਲਾਫ ਕੋਈ ਪ੍ਰੋਗਰਾਮ ਹੋਵੇ, ਪੰਜਾਬੀ ਬੋਲੀ ਦਾ ਝੰਡਾ ਉੱਚਾ ਕਰਨਾ ਹੋਵੇ ਅਤੇ ਤੁਹਾਨੂੰ ਇੱਕ ਹੀ ਅਖਬਾਰ ਨਜ਼ਰ ਆਉਂਦਾ ਹੋਵੇ, ਸਾਡਾ ਰੋਜ਼ਵਾਰ ਪੰਜਾਬੀ ਅਖਬਾਰ ਭੁਲੇਖਾ, ਜਿਹਨੇ ਸਾਰੀਆਂ ਪੰਜਾਬੀਆਂ ਦੀਆਂ ਕਸਰਾਂ ਕੱਢ ਦਿੱਤੀਆਂ ਨੇ। ਇਸ ਅਖਬਾਰ ਦੇ ਵਿੱਚ ਤੁਸੀਂ ਕੀ ਵੇਖਦੇ ਹੋ? ਇਹਦੇ ਵਿੱਚ ਤੁਸੀਂ ਆਪਣੀਆਂ ਖੁਸ਼ੀਆਂ ਗਮੀਆਂ ਸਭ ਕੁਛ ਤੁਸੀਂ ਵੇਖਦੇ ਹੋ, ਇਹਦਾ ਮਜ਼ਾ ਮਾਣਦੇ ਹੋ ਅਤੇ ਇਹਦੇ ਨਾਲ ਹੀ ਤੁਸੀਂ ਇੱਕ ਗੱਲ ਜਿਹੜੀ ਕਿਸੇ ਹੋਰ ਰਸਾਲੇ ਪੰਜਾਬੀ ਜਾਂ ਕਈ ਹੋਰ ਵੀ ਅਖਬਾਰ ਨਿਕਲੇ ਨੇ ਉਹਨਾਂ 'ਚ ਨਹੀਂ, ਉਹ ਇਹ ਵੇ ਕਿ ਨੀਵੇਂ ਹੋ ਕੇ ਨਹੀਂ ਰਹਿਣਾ, ਅਸਾਂ ਸੀਨਾ ਤਾਣ ਕੇ ਚੱਲਣਾ। ਅਸੀਂ ਆਪਣੇ ਬਾਰੇ, ਪੰਜਾਬੀ ਦੇ ਬਾਰੇ, ਪੰਜਾਬ ਦੇ ਬਾਰੇ ਕੋਈ ਮਾਜ਼ਰਤ ਹੋਆ ਰਵੱਈਆ ਨਹੀਂ ਰੱਖਣਾ। ਇਹ ਬੜਾ ਵੱਡਾ ਮੈਸੇਜ ਹੈ ਜਿਹੜਾ ਮੁਦੱਸਰ ਇਕਬਾਲ ਬੱਟ ਦੀ ਆਪਣੀ ਸ਼ਖਸੀਅਤ ਵਿੱਚ ਵੀ ਮੌਜੂਦ ਹੈ ਅਤੇ ਉਹ ਹੀ ਉਹਨਾਂ ਭੁਲੇਖਾ ਦੇ ਜ਼ਰੀਏ ਸਾਰੇ ਪੰਜਾਬੀਆਂ ਨੂੰ ਇੱਕ ਹੌਸਲਾ, ਇੱਕ ਉਮੀਦ, ਇੱਕ ਆਸ ਦਾ ਇੱਕ ਦੀਵਾ ਬਾਲ ਕੇ ਵਹਾਇਆ। ਉਹ ਹੁਣ ਇੱਕ ਦੀਵੇ ਤੋਂ ਇੱਕ ਪੂਰਾ ਸੂਰਜ ਬਣ ਗਿਆ ਔਰ ਪੂਰੀ ਪੰਜਾਬੀ ਜਗਤ ਉਹਦੇ ਰੋਸ਼ਨੀ ਨਾਲ, ਉਹਦੇ ਚਾਨਣੇ ਨਾਲ ਰੋਸ਼ਨ ਹੋਈ ਪਈ ਹੈ। ਇੱਕ ਵਾਰੀ ਫੇਰ ਸਾਡੇ ਰੋਜ਼ਾਨਾ ਪੰਜਾਬੀ ਅਖਬਾਰ ਭੁਲੇਖਾ ਨੂੰ 35 ਵਰ੍ਹੇ ਪੂਰੇ ਹੋਣ 'ਤੇ ਲੱਖਾਂ ਕਰੋੜਾਂ ਵਧਾਈਆਂ ਹੋਣ ਜੀ। ਮੈਂ ਹਾਂ ਇਲਿਆਸ ਘੁੰਮਣ।